ਜਿਹੜੇ ਇਸ ਕਾਰੋਬਾਰ ਤੋਂ ਵਸਦਾ ਹੋ, ਇਹ ਕੀ ਅਚਾਨਕ ਪੰਜਾਬ ਘੁੰਮਣ ਨੂੰ ਬੈਠਿਆਂ ਬਿਠਾਇਆ ਸੁਝੀ ਹੈ ਕਿ ਨਜਾਇਜ਼ ਨਹੀਂ ਜਾਇਜ਼ ਅਸਲੇ ਮੁਕਾ ਛੱਡੀਏ? ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਸੂਰਤ ਹਾਲ ਹੈ ਉਹਦੇ ਵਿੱਚ ਅਸਲਾ ਇੱਕ ਰੋਜ਼ਮਰਾ ਦੀ ਜ਼ਰੂਰਤ ਹੈ। ਸਾਡੇ ਪਿੰਡ ਥਾਂ ਸਾਡੇ ਸ਼ਹਿਰ ਕੋਈ ਵੀ ਜਗ੍ਹਾ ਮਹਿਫੂਜ਼ ਨਹੀਂ ਹੈ। ਅਸਲਾ ਜਿਹੜਾ ਇੱਕ ਬੰਦੇ ਨੂੰ ਤਕਵੀਅਤ ਦਿੰਦਾ। ਦੇਖੋ ਜਾਇਜ਼ ਤਾਂ ਨਾਜਾਇਜ਼ ਅਸਲੇ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ, ਸਿਰਫ ਨੂਨ ਦਾ ਫ਼ਰਕ ਨਹੀਂ ਹੈ। ਜਾਇਜ਼ ਤਾਂ ਨਾਜਾਇਜ਼, ਜਿਹੜਾ ਜਾਇਜ਼ ਅਸਲਾ ਹੈ ਉਹ ਗੌਰਮੈਂਟ ਦੇ ਅੱਗੇ ਬੰਦਾ ਸਰੈਂਡਰ ਹੁੰਦਾ ਹੈ, ਉਹ ਫੀਸਿਸ ਦਿੰਦਾ ਹੈ, ਆਪਣੀਆਂ ਰਿਪੋਰਟਾਂ ਕਰਾਉਂਦਾ ਹੈ, ਆਪਣਾ ਵੈਪਨ ਜਿਹੜਾ ਹੈ ਹਰ ਤਰ੍ਹਾਂ ਸੰਭਾਲ ਕੇ ਰੱਖਦਾ ਹੈ, ਕਿਸੇ ਸੂਰਤ 'ਚ ਉਹਦਾ ਮਿਸਯੂਜ਼ ਨਹੀਂ ਕਰਦਾ। ਘਰ ਦੇ ਵਿੱਚ ਚੋਰੀ ਹੋ ਜਾਏ, ਕੁਛ ਹੋਰ ਹੋ ਜਾਏ, ਉਹਨੂੰ ਬੀਵੀ ਦੇ ਜ਼ੇਵਰ ਦੀ ਪਰਵਾਹ ਨਹੀਂ ਹੁੰਦੀ। ਸਭ ਤੋਂ ਪਹਿਲੇ ਪਰਵਾਹ ਹੁੰਦੀ ਹੈ ਕਿ ਮੇਰਾ ਵੈਪਨ ਲਾਇਸੈਂਸ ਯਾਫਤਾ ਮੌਜੂਦ ਹੈ ਜਾਂ ਨਹੀਂ, ਉਹਨਾਂ ਕੋਈ ਜੁਰਮ ਨਾ ਹੋ ਜਾਏ। ਇਹ ਸੂਰਤ ਹਾਲ ਹੈ। ਹੁਣ ਗੱਲ ਇਹ ਕਿ ਜਿਸ ਤਰ੍ਹਾਂ ਦੀ ਸਾਡੀ ਸੂਰਤ ਹਾਲ ਚੱਲ ਰਹੀ ਹੈ, ਜੋ ਸਿਆਸੀ ਜਮਾਤਾਂ ਵੱਲੋਂ, ਮਜ਼ਹਬੀ ਜਮਾਤਾਂ ਵੱਲੋਂ, ਇਹ ਤੋਂ ਬਾਅਦ ਪਤਾ ਨਹੀਂ ਹੁਣ ਕਿਹੜੇ ਬੰਦੇ ਨੇ ਗੌਰਮੈਂਟ ਨੂੰ ਇਹ ਮੱਤ ਦਿੱਤੀ ਹੈ ਕਿ ਅਸਲਾ ਖਤਮ ਕੀਤਾ ਜਾਏ। ਅਸਲਾ ਹੁਣ ਨਾਜਾਇਜ਼ ਅਸਲੇ ਤਾਂ ਜਾਇਜ਼ ਅਸਲੇ 'ਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਜਾਇਜ਼ ਅਸਲੇ ਵਾਲਾ ਤਾਂ ਗੌਰਮੈਂਟ ਦਾ ਸਿਪਾਹੀ ਹੈ, ਉਹਨੇ ਕਿੱਥੇ ਜਾਣਾ ਹੈ? ਪਹਿਲੇ ਗੌਰਮੈਂਟ ਨੇ ਜਿਸ ਤਰ੍ਹਾਂ ਫੀਸਾਂ ਵਗੈਰਾ ਵਧਾ ਦਿੱਤੀਆਂ ਨੇ, ਸਭ ਕੁਝ ਕਰ ਦਿੱਤਾ ਹੈ, ਉਹੀ ਘੱਟ ਨਹੀਂ ਹੈ। ਦੂਸਰੀ ਸਾਈਡ ਤੇ ਨਾਜਾਇਜ਼ ਅਸਲਾ ਕਿੱਥੇ ਖਤਮ ਹੋਣਾ ਹੈ? ਅੱਛਾ ਫਰਹਾਨ ਸਾਹਿਬ, ਇੱਥੇ ਮੈਂ ਇੱਕ ਮਿੰਟ ਰੁਕਾਂਗਾ। ਸਾਡੇ ਨਾਲ ਇਸ ਟਾਈਮ ਜਿਹੜੇ ਹੈ ਮਹਿਮਾਨ ਸਾਡੇ ਜ਼ੂਮ ਤੇ ਵੀ ਮੌਜੂਦ ਨੇ, ਜਿਹੜਾ ਕਿ ਨਾਮ ਵਕਾਸ ਅਮਰੇਜ਼ ਖਾਨ ਸਾਹਿਬ, ਜਿਹੜੇ ਕਿ ਬੜੇ ਮਸ਼ਹੂਰ ਕਾਨੂੰਨੀ ਮਾਹਰ ਨੇ। ਇਸ ਮਾਮਲੇ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਜੀ ਫਰਹਾਨ ਸਾਹਿਬ, ਆਪਣੀ ਗੱਲ ਜਾਰੀ ਰੱਖੋ। ਜੀ, ਗੱਲ ਇਹ ਕਿ ਹੁਣ ਲਾਇਸੈਂਸ ਜਿਹੜੇ ਨੇ ਇਹ ਕਾਨੂੰਨੀ ਅਸਲਾ ਖਤਮ ਕਰਨ ਦੇ ਉੱਤੇ ਆ ਗਏ ਨੇ। ਕਾਨੂੰਨੀ ਅਸਲਾ ਖਤਮ ਹੋ ਜਾਏਗਾ, ਮੁਜਰਮਾਂ ਕੋਲ ਅਸਲਾ ਰਹਿ ਜਾਏਗਾ। ਜਾਂ ਤਾਂ ਪੰਜਾਬ ਦੀ ਜਿਹੜੀ ਸਰਹੱਦਾਂ ਨੇ ਉਹਨਾਂ ਤੇ ਦੀਵਾਰੇ ਚੀਨ ਬਣਾ ਦਿਓ। ਥੋਕ ਦੇ ਹਿਸਾਬ ਦੇ ਨਾਲ ਨਾਜਾਇਜ਼ ਅਸਲੇ ਦੀਆਂ ਫੈਕਟਰੀਆਂ ਜਿਹੜੀਆਂ ਨੇ ਦੂਸਰੇ ਪ੍ਰੋਵਿੰਸਿਸ ਦੇ ਵਿੱਚ ਮੌਜੂਦ ਨੇ, ਜਾਇਜ਼ ਅਸਲੇ ਦੀਆਂ, ਨਾਜਾਇਜ਼ ਅਸਲੇ ਦੀਆਂ, ਹਰ ਤਰ੍ਹਾਂ ਦਾ ਅਸਲਾ ਅਫਗਾਨਿਸਤਾਨ ਤੋਂ ਆਉਂਦਾ, ਥੋਕ ਦੇ ਹਿਸਾਬ ਦੇ ਨਾਲ ਪੰਜਾਬ 'ਚ ਪਹੁੰਚਦਾ ਹੈ। ਲਾਇਸੈਂਸ ਦਿੰਦੇ ਨਹੀਂ, ਲੋਕਾਂ ਨੇ ਨਾਜਾਇਜ਼ ਰੱਖਿਆ, ਆਪਣੇ ਘਰਾਂ ਦੀ ਹਿਫਾਜ਼ਤ ਲਈ ਰੱਖਿਆ। ਜੁਰਾਇਮ ਪੋਸ਼ਾ ਲੋਕਾਂ ਕੋਲ ਅਸਲਾ ਹੈ। ਇੱਕ ਮੁਹੱਲੇ ਦੇ ਵਿੱਚ ਇੱਕ ਪਿਸਤੌਲ ਮੌਜੂਦ ਹੋਵੇ, ਉਹ ਬੰਦਾ ਹੀ ਪੂਰੇ ਮੁਹੱਲੇ ਦੀ ਪ੍ਰੋਟੈਕਸ਼ਨ ਹੁੰਦਾ ਹੈ। ਦਾਬਾ ਹੁੰਦਾ ਉਹਦਾ ਦਾਬਾ ਨਹੀਂ ਹੁੰਦਾ, ਖਾਲੀ ਦਾਬਾ ਤਾਂ ਬਦਮਾਸ਼ੀ ਦਾ ਹੁੰਦਾ ਨਾ। ਮੈਂ ਗੱਲ ਕਰਨ ਲੱਗਾ, ਰਾਤੀ ਕਿਸੇ ਦੇ ਘਰ ਕੋਈ ਹੋ ਜਾਏ, ਕਿਸੇ ਦੇ ਘਰ ਇੱਕ ਬੰਦੂਕ ਹੈ, ਉਹ ਬੰਦੂਕ ਲੈ ਕੇ ਨਿਕਲ ਆਉਂਦਾ, ਪੂਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ ਨਾਲ। ਇੱਕ ਉਹਨਾਂ ਕੋਲ ਪ੍ਰੋਟੈਕਸ਼ਨ ਤਾਂ ਹੁੰਦੀ ਹੈ ਨਾ, ਮੇਰੇ ਕੋਲ ਗਨ ਹੈ। ਇਹ ਤੋਂ ਬਾਅਦ ਦੂਸਰੀ ਸਾਈਡ ਤੇ ਸਾਡੇ ਸ਼ਿਕਾਰੀ ਹਜ਼ਰਾਤ ਨੇ। ਸ਼ਿਕਾਰ ਜਿਹੜਾ ਇਨਸਾਨ ਦਾ ਪਹਿਲਾ ਬੁਨਿਆਦੀ ਸ਼ੌਕ ਵੀ ਸੀ ਤੇ ਪਹਿਲੇ ਇਨਸਾਨ ਖਾਣ ਲਈ ਕਰਦਾ ਸੀ। ਇਹਦੇ ਇਲਾਵਾ ਸ਼ੂਟਿੰਗ ਵਾਲੇ ਮੌਜੂਦ ਨੇ। ਅਸਲਾ 4-5 ਤਰੀਕੇ ਨਾਲ ਰੱਖਿਆ ਜਾਂਦਾ ਹੈ। ਹੁਣ ਇਹ ਸਾਰੇ ਦਾ ਸਾਰਾ ਜੀ ਅਸਲਾ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਬਜਾਏ ਇਸ ਦੇ ਕਿ ਨਾਜਾਇਜ਼ ਅਸਲੇ ਦੇ ਉੱਤੇ ਫੋਕਸ ਕੀਤਾ ਜਾਏ। ਗੌਰਮੈਂਟ ਜਿਹੜੀ ਹੈ ਜ਼ਿਆਦਾ ਫੋਕਸ ਲਾਇਸੈਂਸ ਯਾਫਤਾ ਅਸਲੇ ਦੇ ਉੱਤੇ ਕਰ ਰਹੀ ਹੈ, ਹਾਲਾਂਕਿ ਲਾਇਸੈਂਸ ਯਾਫਤਾ ਅਸਲਾ ਤਾਂ ਗੌਰਮੈਂਟ ਦੀ ਆਪਣੀ ਸਪੋਰਟ ਹੈ। ਸਹੀ। ਅੱਛਾ ਖਾਲਦ ਸਾਹਿਬ, ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਮਹਿਕਮਾ ਦਾਖਲਾ ਦੇ ਅਦਾਦੋ ਸ਼ੁਮਾਰ ਨੇ ਨਾ, ਉਹਦੇ ਮੁਤਾਬਕ ਪੰਜਾਬ ਦੇ ਵਿੱਚ ਕੁੱਲ ਜਿਹੜੇ ਲਾਇਸੈਂਸ ਜਾਰੀ ਹੋਏ ਨੇ ਉਹ 10,92,000 ਨੇ। ਇਹਨਾਂ ਦੇ ਵਿੱਚੋਂ 10,12,000 ਜਿਹੜਾ ਲਾਇਸੈਂਸ ਹੈ ਉਹ ਆਮ ਆਦਮੀ, ਤੁਹਾਡੇ ਮੇਰੇ ਵਰਗਿਆਂ ਨੂੰ, ਬਾਕੀ ਲੋਕਾਂ ਨੂੰ ਹੈ। ਬਾਕੀ ਜਿਹੜਾ ਹੈ ਕੋਈ ਸਿਕਿਉਰਟੀ ਅਦਾਰੇ ਨੇ, ਉਹਨਾਂ ਨੂੰ 38,000 ਹੈ, ਕੁਛ ਨੂੰ 42,000 ਹੈ। ਲੇਕਿਨ ਜਿਹੜੀ ਅਸਲ ਤਾਦਾਦ ਹੈ ਉਹ ਆਮ ਆਦਮੀ ਇਨਫਰਾਦੀ ਲਾਇਸੈਂਸ ਜਿਹਨੂੰ ਕਹਿੰਦੇ 10,12,000। ਹੁਣ ਹੁਕੂਮਤ ਜਿਹੜੀ ਹੈ ਇਹਨੇ ਫੈਸਲਾ ਤੇ ਕਰਨ ਦਾ ਸੋਚ ਰਹੀ ਹੈ। ਲੇਕਿਨ ਖਾਲਸਾ ਸਾਹਿਬ, ਤੁਹਾਡਾ ਜਿਹੜਾ ਤਲਕ ਹੈ ਉਹ ਮਾਸ਼ਰੇ ਦੇ ਨਾਲ ਹੈ, ਤੁਸੀਂ ਮਾਸ਼ਰੇ ਦੇ ਹਰ ਜਗ੍ਹਾ ਤੇ ਬੈਠਦੇ ਹੋ। ਇਸ ਟਾਈਮ ਅਮਨ ਅਮਾਨ ਦੀ ਸੂਰਤ ਹਾਲ ਵੀ ਤੁਹਾਡੇ ਸਾਹਮਣੇ ਹੈ। ਸਾਡੀ ਪੁਲਿਸ ਜਿਹੜੀ ਉਹਦੀ ਨਫਰੀ ਵੀ ਏਡੀ ਨਹੀਂ ਹੈ ਕਿ ਹਰ ਜਗ੍ਹਾ ਤੇ ਮੌਜੂਦ ਹੋਵੇ। ਇਸ ਸੂਰਤ ਹਾਲ 'ਚ ਅਸਲਾ ਲਾਇਸੈਂਸ ਕੈਂਸਲ ਕਰਕੇ ਜਾਇਜ਼ ਅਸਲਾ ਵੀ ਵਾਪਸ ਲੈਣਾ ਕਿਆ ਆਮ ਆਦਮੀ ਨੂੰ ਹੱਤਾ ਕਰਕੇ ਤੇ ਮੁਜਰਮਾਂ ਦੇ ਅੱਗੇ ਸੱਟਣ ਦੇ ਕਾਬਿਲ ਨਹੀਂ ਹੈ? ਬਿਸਮਿल्लाह-रहमान-रहीम। देखो, गल तो तुहाडी बिल्कुल ठीक है, 16 आने दुरुस्त है। लेकिन असल प्रॉब्लम ये कि ये गल उन्हां लोगों को बिल्कुल समझ नहीं आती जिहड़े अगे पिछे 8-8 10-10 डाले लैके टुरदे ने। असल मसला ये वे जिन्हों प्रोटैक्शन का अपना मसला कोई नहीं, वो समझदा दुनिया शायद किसी को प्रोटैक्शन का मसला कोई नहीं। प्रॉब्लम ये वे कि दुनिया अंदर, पूरी दुनिया अंदर जी हुकूमतां ने वो बुनियादी तौर के उत्ते अवाम की सहूलत और अवाम की बहबूद और अवाम की हिफाजत लिए कानून बनादियां ने। मसलन यह जो कानून है कि तुसी नाजायज़ असला जोड़ा है भी ये लोगों को बरामद करो और जायज़ असले नूं तुसी लोगों रखण दी बल्कि तलकीन करो, लोगों उस वाल लियाओ कि वो जायज़ असला रखण। इत्थे सूरत हाल वे कि नाजायज़ असला अज तक पाकिस्तान अंदर मेरे सामने कम अज़ कम 3-4 वारी बड़ियां मुहिमां चल चुकियां ने कि जी नाजायज़ असला जमा करवाओ, सेंडर करवाओ, पुलिस नूं दिओ, थाने जमा करवाओ। गल ये भी कि जिहड़ा नाजायज़ असला रखण वाला जराइम पेशा आदमी है, जिहदा अगे हौसला वधिया होया वे, वो हुकूमती ऐलानात उत्ते कित्थे मतलब जिहड़ा हैगा भी असर उत्ते होएगा और क्यों जमा करवाएगा? मतलब पंजाब अंदर तुसीं कहा 10,12,000 इसलिए जिहड़ा वैपन हैगा वे आम आदमी कोल, ये वेखो ना, इहदा तुसीं हिसाब करो तो ये तकरीबन लैस दैन 0.7%, मतलब 1000 7 आदमियों कोल
ਇਹ ਅਸਲੇ ਦਾ ਇਹ ਬਣਦਾ ਹੈ ਜਿਹੜਾ ਤੁਸੀਂ ਇਹਦੀ ਕੈਲਕੂਲੇਸ਼ਨ ਕਰਕੇ ਵੇਖ ਲਓ। ਮੈਂ ਤੇ ਜ਼ਬਾਨੀ ਤੁਹਾਡੇ ਸੁਣ ਕੇ ਕੀਤਾ ਵੀ ਮੁਮਕਿਨ ਹੈ ਕਿ ਉੱਤੇ ਥੱਲੇ ਥੋੜ੍ਹਾ ਜਿਹਾ ਨਾ ਹੋਵੇ, ਲੇਕਿਨ ਇਹ ਇੰਨਾ ਹੀ ਹੈ। ਮਤਲਬ 100 'ਚੋਂ ਇੱਕ ਬੰਦੇ ਕੋਲ ਅਸਲਾ ਇੱਥੇ ਐਵਰੇਜ ਨਹੀਂ ਹੈਗਾ। ਇਹਦੇ ਮੁਕਾਬਲੇ ਤੇ ਤੁਸੀਂ ਨਜਾਇਜ਼ ਅਸਲਾ ਅਗਰ ਇੱਥੇ ਤੁਸੀਂ ਸ਼ੁਮਾਰ ਸ਼ੁਰੂ ਕਰੋ, ਉਹ ਇਸ ਤੋਂ ਕਮ ਅਜ਼ ਕਮ 2-3 ਗੁਣਾ ਜ਼ਿਆਦਾ, ਕਮ ਅਜ਼ ਕਮ ਮੈਂ ਕਹਿ ਰਿਹਾ 2-3 ਗੁਣਾ ਜ਼ਿਆਦਾ ਹੋਏਗਾ। ਇੱਕ ਲਿਹਾਜ਼ ਨਾਲ ਮੈਂ ਕਹਿੰਦਾ ਚਲੋ ਇਹਨੂੰ ਅਗਰ ਥੋੜ੍ਹਾ ਜਿਹਾ ਪੈਸੀਮਿਸਟਿਕ ਹੋ ਕੇ ਦੇਖੀਏ, ਉਹਦੇ ਅੰਦਰ ਇਹ ਵੇ ਕਿ ਹਕੂਮਤ ਜਿਹੜੀ ਹੈਗੀ ਹੈ ਪਹਿਲੇ ਇਹ ਨਜਾਇਜ਼ ਅਸਲੇ ਦੇ ਖਿਲਾਫ ਇੱਕ ਮੁਹਿੰਮ ਚਲਾਵੇ, ਕਾਮਯਾਬ ਮੁਹਿੰਮ। ਫਿਰ ਉਸ ਤੋਂ ਬਾਅਦ ਇਹ ਵੇ ਕਿ ਹਕੂਮਤ ਐਲਾਨ ਕਰੇ, ਦੱਸੇ ਸਾਨੂੰ ਕਿ ਜਨਾਬ ਪੰਜਾਬ ਪੂਰਾ ਡੀ-ਵੈਪਨਾਈਜ਼ ਹੋ ਗਿਆ ਨਜਾਇਜ਼ ਅਸਲੇ ਦੇ ਹਵਾਲੇ ਨਾਲ, ਕਿਸੇ ਬੰਦੇ ਕੋਲ ਕੋਈ ਨਜਾਇਜ਼ ਅਸਲਾ ਕੋਈ ਨਹੀਂ, ਅਸੀਂ ਤੁਹਾਡੀ ਹਿਫਾਜ਼ਤ ਲਈ ਮੌਜੂਦ ਹਾਂ ਤੇ ਲਿਹਾਜ਼ਾ ਤੁਸੀਂ ਹੁਣ ਅਸਲਾ ਜਿਹੜਾ ਹੈਗਾ ਵੀ ਇਹ ਜਮ੍ਹਾਂ ਕਰਵਾ ਦਿਓ। ਹਾਲਤ ਇਹ ਵੇ ਕਿ ਸਰਕਾਰ ਦੇ ਨੋਟੀਫਿਕੇਸ਼ਨ ਮੌਜੂਦ ਨੇ ਕਿ ਆਪਣੀ ਬੰਦੋਬਸਤ ਆਪ ਕਰੋ, ਆਪਣੀ ਹਿਫਾਜ਼ਤ ਆਪ ਕਰੋ। ਸਕੂਲਾਂ ਨੂੰ, ਕਾਲਜਾਂ ਨੂੰ, ਤਾਲੀਮੀ ਇਦਾਰਿਆਂ ਨੂੰ, ਬਿਜ਼ਨਸ ਦੇ ਇਦਾਰਿਆਂ ਨੂੰ ਉਸ ਵੇਲੇ ਤੱਕ NOC ਨਹੀਂ ਸੀ ਲੱਭਦੇ ਜਦ ਤੱਕ ਉਹ ਆਪਣਾ ਜਿਹੜਾ ਹੈਗਾ ਵੀ ਹਿਫਾਜ਼ਤ ਦਾ ਬੰਦੋਬਸਤ ਖੁਦ ਕਰਕੇ ਤੇ ਉਹਨੂੰ ਸਾਬਤ ਨਾ ਕਰਨ। ਅਜੀਬ ਅਨੋਮਲੀ ਹੈ, ਮਤਲਬ ਜਿਹਨੂੰ ਕਹਿੰਦੇ ਨੇ ਕਿ ਇਹ ਬਿਲਕੁਲ ਜਿਹਨੂੰ ਕਹਿੰਦਾ ਕਿ ਇੱਕ ਦੂਜਾ ਕੰਟਰਾਡਿਕਸ਼ਨ ਹੈਗਾ ਇੱਕ ਚੀਜ਼ ਦਾ। ਇੱਕ ਪਾਸੇ ਕਹਿੰਦੇ ਨੇ ਕਿ ਆਪਣੀ ਹਿਫਾਜ਼ਤ ਦਾ ਆਪ ਇੰਤਜ਼ਾਮ ਕਰੋ, ਦੂਜੇ ਪਾਸੇ ਕਹਿੰਦੇ ਨੇ ਕਿ ਅਸਲਾ ਜਿਹੜਾ ਹੈਗਾ ਵੇ ਜਾਇਜ਼ ਤੁਹਾਡਾ ਲਾਇਸੈਂਸ ਵਾਲਾ ਇਹ ਵੀ ਜਮ੍ਹਾਂ ਕਰਵਾ ਦਿਓ। ਯਾਰ ਪੂਰੀ ਦੁਨੀਆ 'ਚ ਕਿਧਰੇ ਨਹੀਂ ਹੁੰਦਾ। ਮਤਲਬ ਅਮਰੀਕਾ ਵਗੈਰਾ ਅੰਦਰ ਖੈਰ ਉਹਨੂੰ ਮਿਸਾਲ ਹੀ ਨਹੀਂ ਅਸੀਂ ਦਿੰਦੇ। ਉੱਥੇ ਇੱਕ ਬੰਦਾ ਹੈ, ਤੁਸੀਂ ਚੁੱਕ ਕੇ ਵੇਖੋ ਤੇ ਉਹਦੇ ਕੋਲ 3000 ਮਤਲਬ ਵੈਪਨ ਨੇ, ਜਿਹਦੇ ਵਿੱਚ ਐਂਟੀ ਏਅਰਕ੍ਰਾਫਟ ਗਨ ਵੀ ਸ਼ਾਮਲ ਵੇ। ਅੱਛਾ ਚਲੋ ਅਮਰੀਕਾ ਯਾਰ ਅਮਰੀਕਾ ਵੇ, ਅਮਰੀਕਾ ਨੂੰ ਰਹਿਣ ਦਿਓ, ਪਾਕਿਸਤਾਨ ਦੀ ਗੱਲ ਕਰੋ, ਆਪਣੇ ਮਾਰੂਜ਼ੀ ਹਾਲਾਤ 'ਚ ਗੱਲ ਕਰੋ। ਇੱਥੇ ਤੁਸੀਂ ਵੇਖੋ ਕਿ ਮਤਲਬ ਅਸੀਂ ਬਾਹਰ ਨਿਕਲਨੇ ਆ, ਅੱਗੋਂ ਕੋਈ ਬੰਦਾ ਕਿਸੇ ਵੇਲੇ ਰੋਕ ਕੇ ਪਿਸਤੌਲ ਦੇ ਜ਼ੋਰ ਤੇ ਲੈ ਲੈਂਦਾ ਹੈ। ਉਹ ਇੱਕ ਮਤਲਬ ਬਣੀ ਹੋਈ ਗੱਲ ਕਿ ਕਿਸੇ ਨੇ ਕਿਸੇ को पूछा कि यार तेरे हमसाए सुने इधर उधर काफ़ी लोग ख़राब ने, कहने वो बहुत शरीफ लोग ने। कहता शरीफ लोग ने तो तू फिर 3 पिस्तौल क्यों रखे हुए ने? वो कहता उन्होंने 3 पिस्तौलों की बना ली शरीफ लोग ने। तो ਉਹੀ ਜਿਹੜੀ ਫਰਾਂਸ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਇੱਕ ਵੈਪਨ ਅਗਰ ਹੋਵੇ ਤੇ ਉਹ ਔਰ ਅਗਰ ਮੁਜਰਮ ਨੂੰ ਪਤਾ ਹੈ, ਉਹ ਕਹਿੰਦੇ ਨੇ ਚੋਰਾਂ ਦੇ ਚੋਰ ਦੇ ਪੈਰ ਨਹੀਂ ਹੁੰਦੇ। ਇੱਕ ਬੜੀ ਪੁਰਾਣੀ ਕਹਾਵਤ ਹੈ। ਮਤਲਬ ਇਹ ਕਿ ਚੋਰ ਨੂੰ ਜ਼ਰਾ ਜਿੰਨੀ ਵੀ ਮੁਜ਼ਾਹਮਤ ਦਾ, ਜ਼ਰਾ ਜਿੰਨੀ ਵੀ ਅੱਗੋਂ ਕਿਸੇ ਰਿਟੈਲੀਏਸ਼ਨ ਦਾ, ਜ਼ਰਾ ਜਿੰਨਾ ਵੀ ਉਹਨੂੰ ਖਦਸ਼ਾ ਹੋਵੇ ਤੇ ਚੋਰ ਉੱਥੇ ਨਹੀਂ ਜਾਂਦਾ। ਇਹ ਲੋਕ ਉੱਥੇ ਜਾਂਦੇ ਨੇ ਜਿੱਥੇ ਸੌਫਟ ਉਹਨਾਂ ਨੂੰ ਨਜ਼ਰ ਆਉਂਦੀ ਜਗ੍ਹਾ। ਅਗਰ ਤੁਹਾਡੇ ਕੋਲ ਇਹ ਪਤਾ ਹੋਵੇ ਕਿ ਕਿਸੇ ਨੂੰ ਕਿ ਤੁਹਾਡੇ ਇਸ ਘਰ 'ਚ ਅਸਲਾ ਹੈਗਾ ਤੇ ਉਹ ਉਸ ਘਰ ਦੇ ਔਰ ਉਹਦੇ ਨਾਲ ਦੇ 2 ਘਰਾਂ ਨੂੰ ਵੀ ਛੋੜ ਦਿੰਦੇ ਨੇ। ਮਤਲਬ ਡੈਣ 7 ਘਰ ਛੱਡ ਦਿੰਦੀ ਹੈ। ਇਹ ਅਜੀਬੋ ਗਰੀਬ ਕਿਸਮ ਦੇ ਸਾਡੇ ਨਾਲ ਇੱਕ ਕਰਨਾ ਚਾਹੁੰਦੇ ਨੇ ਕਿ ਮਤਲਬ ਚੋਰਾਂ ਕੋਲੋਂ, ਡਾਕੂਆਂ ਕੋਲੋਂ, ਕਾਤਲਾਂ ਕੋਲ, ਡਕੈਤਾਂ ਕੋਲ, ਜਰਾਇਮ ਪੇਸ਼ਾ ਲੋਕਾਂ ਕੋਲ ਉਹਨਾਂ ਦਾ ਅਸਲਾ ਐਲਾਨ ਕਰ ਦਿੰਦੇ ਨੇ ਕਿ ਦੇ ਦਿਓ। ਉਹ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ। ਅਸੀਂ ਕਿਉਂਕਿ ਸਾਰੇ ਲੋਕ ਰਜਿਸਟਰਡ ਅਸਲੇ ਵਾਲੇ ਆ, ਸਾਡੇ ਰਿਕਾਰਡ ਨੇ, ਸਾਡੇ ਹਰ ਚੀਜ਼ ਇਹਨਾਂ ਕੋਲ ਮੌਜੂਦ ਵੇ। ਜਿਨ੍ਹਾਂ ਦੀ ਮੌਜੂਦ ਨਹੀਂ ਉਹ ਮਤਲਬ ਖੁੱਲੇ ਖਾਣ ਤੇ ਨੰਗੇ ਨਹਾਉਣ ਵਾਲੀ ਗੱਲ ਹੈਗੀ ਹੈ। ਜਿਨ੍ਹਾਂ ਕੋਲ ਅਸਲਾ ਲਾਇਸੈਂਸ ਗੌਰਮੈਂਟ ਨੂੰ ਫੀਸ ਦਿੰਦੇ ਨੇ, ਪੈਸੇ ਦਿੰਦੇ ਨੇ, ਉਹਦੇ ਬਾਅਦ ਇਹ ਵੇ ਕਿ ਉਹ ਉਹਨਾਂ ਦੀ ਤਹਿਕੀਕ ਹੁੰਦੀ ਹੈ, ਪੁਲਿਸ ਰਿਪੋਰਟਾਂ ਜਾਂਦੀਆਂ ਨੇ, ਹਰ ਚੀਜ਼ ਕਲੀਅਰ ਮਿਲਦੀ ਹੈ, ਤੁਹਾਨੂੰ ਅਸਲਾ ਲਾਇਸੈਂਸ ਲੱਭਦਾ ਹੈ। ਮਤਲਬ ਇੱਕ ਬੰਦਾ ਉਹਦੀ ਸ਼ਰਾਫਤ ਦੀ ਗਵਾਹੀ ਸਰਕਾਰ ਖੁਦ ਦਿੰਦੀ ਹੈ।